अस्सलाम वालेकुम की हाल है मित्रों प्यारा ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਜਿਵੇਂ ਕਿ ਅਸੀਂ ਪਹਿਲੇ ਵੀ ਪਾਰਟੀਸ਼ਨਸ ਦੀਆਂ ਵੀਡੀਓ ਕਰਦੇ ਆ ਤੇ ਉਹਦੇ 'ਚ ਤੁਸੀਂ ਬਹੁਤ ਸਾਰੇ ਬਜ਼ੁਰਗਾਂ ਨੂੰ ਵੇਖਿਆ ਹੋਵੇਗਾ ਕਿ ਜਦ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਮਾਮਲਾਤ ਹੋਰ ਦੀ ਹੋਰ ਹੋ ਜਾਂਦੇ ਨੇ ਉਹਨਾਂ ਨਾਲ ਗੱਲ ਕਰਿਆ ਉਹਨਾਂ ਦੇ ਸਾਰੇ ਉਹ ਪਿੱਛੇ ਜਿਵੇਂ ਫਿਲਮ ਨਹੀਂ ਚੱਲ ਜਾਂਦੀ ਉਹ ਫਲੈਸ਼ਬੈਕ ਉਹ ਚੱਲ ਜਾਂਦਾ ਹੈ ਤੇ ਇੰਜ ਦੇ ਹੀ ਸਾਡੇ ਨਾਲ ਅੱਜ ਕੁਝ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਪਸ਼ਪ ਕਰਨੇ ਆ ਉਹਨਾਂ ਕੋਲੋਂ ਪੁੱਛਨੇ ਆ ਕਿ ਉਹਨਾਂ ਨੇ ਉਹ ਟਾਈਮ ਕਿਵੇਂ ਗੁਜ਼ਾਰਿਆ ਉਹ ਜਿਹੜਾ ਵੇਲਾ ਸੀ ਉਹ ਕਿਵੇਂ ਦਾ ਸੀ ਤੇ ਉਹ ਸਾਰੀਆਂ ਯਾਦਾਂ ਉਹਨਾਂ ਨਾਲ ਤਾਜ਼ਾ ਕਰਦੇ ਆ। अस्सलाम वालेकुम जी। अस्सलाम वालेकुम ਕੀ ਹਾਲ ਹੈ ਜੀ? ਕੀ ਨਾਮ ਕੀ ਤੁਹਾਡਾ ਬਜ਼ੁਰਗੋ? ਬੂਟਾ। ਵਾਹ ਜੀ ਵਾਹ ਮਾਸ਼ਾਅੱਲਾ ਹੁਣ ਤਾਂ ਮੁਹੰਮਦ ਬੂਟਾ ਹੈ ਨਾ। ਅੱਛਾ ਬਜ਼ੁਰਗੋ ਆ ਦੱਸੋ ਕਿ ਉੱਥੋਂ ਕਿਹੜੇ ਪਿੰਡ ਚੋਂ ਆਏ ਹੋ ਤੁਸੀਂ? ਹਰਿਆਣੇ ਹੋ। ਹਾਂ। ਤੇ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਤੁਸੀਂ ਇੱਥੇ ਆਏ ਹੋ? ਨਾ ਮੁੰਡਾ ਜੱਡਾ ਆ ਮੁੰਡਾ ਆ ਦੇ ਖੜਾ ਮਤਲਬ ਤੁਹਾਡੀ ਕੋਈ 20 ਸਾਲ ਉਮਰ ਹੈਗੀ ਸੀ? ਹਾਂ 20 ਸਾਲ ਉਮਰ ਹੈ ਸੀ ਤੁਹਾਡੀ ਉਦੋਂ? ਨਾ ਕਹਿੰਦਾ ਜ਼ਿਆਦਾ ਹੋਣੀ ਆ ਮਤਲਬ 100 ਦੇ ਨੇੜੇ ਲੱਗ ਗਏ ਆ ਤੁਸੀਂ? ਹਾਂ ਥਾ ਤਾਂ ਉੱਤੇ ਹੁਣ ਲੈ ਕੀ ਬਾਤ ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਲੇ ਤੱਕ ਦਾ ਟੋਕੜਾ ਹਾਲੇ ਐਡਾ ਨਹੀਂ ਇਹੋ ਜਿਹਾ ਨਾ ਬਿਸ਼ੱਕ ਬਾਹ ਫਟਾਦੇ ਹੋਣ। ਕੀ ਬਾਤ ਕੀ ਬਾਤ। ਉਹ ਮੌਲਵੀ ਇੱਕ ਦਿਨ ਟੱਪਣ ਲੱਗ ਪਿਆ ਮੈਂ ਬਾਹ ਫੜ ਕੇ ਉੱਥੇ ਬਹਿ ਗਿਆ। ਅੱਛਾ ਤੇ ਬਜ਼ੁਰਗੋ ਉੱਥੇ ਕੀ ਆਪਣਾ ਵਾਈ ਵਿਜੀ ਦਾ ਸੀ ਸਾਰਾ? ਹਾਂ ਵਾਈ ਵਿਜੀ ਕਰਦੇ ਸੀ ਉੱਥੇ? ਹਾਂ ਬਾਈ ਕਰੀ ਦੀ ਸੀ ਤੇ ਫਿਰ ਉਹ ਯਾਦ ਆ ਬਾਈ ਬੁਝਦਾ ਯਾਰ ਉਹ ਜਿਹੜੀ ਸੀ ਨਾ ਸਾਡੀ ਉਹ ਤਾਂ ਦਾਣੇ ਵੀ ਥੋੜੇ ਜਿਹੇ ਨਿਕਲਦੇ ਸੀ। ਹਾਂ 2 ਮਣ ਕਿੱਲੇ ਦੇ ਆਹੋ ਇੰਨੇ ਕੁ ਤਾਂ ਹੁਣ 80 ਮਣ ਤੇ ਗਈ ਹੋਈ ਆ। ਉਹ ਬੰਦੇ ਜ਼ਿਆਦਾ ਹੋ ਗਏ ਆ ਉਹ ਦਾਣੇ ਉਹਨੇ ਜੀ ਨੇ ਸੀ ਮੁੱਕ ਗਏ ਬੰਦੇ ਥੋੜੇ ਸੀ। ਸਹੀ ਗੱਲ ਹੁਣ ਤਾਂ ਆਖਰ ਆਈ ਇਹਨਾਂ ਨੂੰ ਬੰਦਿਆਂ ਨੂੰ। ਇਹ ਦਾਣੇ ਜਿਹੜੇ ਹੈਗੇ ਆ ਇਹ 500 ਮਣ ਤੇ ਜਾਣੇ ਆ। ਅੱਛਾ ਲਓ ਜੀ ਇੱਕ ਕਿੱਲੇ ਚੋਂ 500 ਮਣ ਦਾਣੇ ਨਿਕਲਣੇ ਆ। ਇਹ ਤਾਂ ਹੁਣ ਦੀ ਗੱਲ ਕਰਦੇ ਪਿਛਲੀ ਉਹਨਾਂ ਨੂੰ ਦੱਸੋ ਜੋ ਪੁੱਛਦੇ ਆ। ਹਾਂ ਨਹੀਂ ਉਹ ਕਹਿੰਦੇ ਪਏ ਨੇ ਕਿ ਉਹ ਪਹਿਲੇ 2-4 ਮਣ ਨਿਕਲਦੇ ਸੀ ਹੁਣ 80 ਮਣ ਚਲਾ ਗਿਆ ਤੇ ਹੁਣ ਜਿਹੜਾ ਅਗਲਾ ਵੇਲਾ ਆਣਾ ਤੇ ਐਵੇਂ ਲੱਗਦਾ ਜਿਵੇਂ ਉਹ 500 ਮਣ ਨਿਕਲੇਗਾ ਉਦੋਂ। ਗੱਲ ਠੀਕ ਹੈ ਬਜ਼ੁਰਗਾਂ ਦੀ ਆਪਣੀ ਪ੍ਰੈਡਿਕਸ਼ਨ ਹੈ ਕਿਸੇ ਵੀ ਚੀਜ਼ ਦੇ ਬਾਰੇ। ਅੱਛਾ ਆ ਦੱਸੋ ਕਿ ਤੁਸੀਂ ਪੜ੍ਹੇ ਹੋ? ਮੈਂ ਤੀਸਰੀ ਤੋਂ ਹਟਿਆ ਉੱਥੋਂ। ਤੀਸਰੀ ਚੋਂ ਹਟ ਗਏ ਸੋ ਤੁਸੀਂ? ਉੱਥੇ ਛੋਟੇ ਜਿਹਾ ਨੂੰ ਸਕੂਲ ਦੇ ਵਿੱਚ ਨਹੀਂ ਪਾਉਂਦੇ। ਅੱਛਾ ਉੱਥੇ ਜੇ ਛੋਟਾ ਪਾ ਦੇ ਨਾ ਇੰਨਾ ਮੁੰਡਾ ਜਿੰਨਾ ਤੇ ਪਾਣੀ ਚ ਡੁੱਬ ਜਾਊ। ਅੱਛਾ ਉਹ ਕਹਿੰਦੇ ਵੀ ਉਹ ਚੋ ਹੁੰਦਾ ਵੱਜਦਾ ਉਹ ਦਰਿਆ ਦੀ ਸ਼ਕਲ ਤੇ ਆ ਤੇ ਉਹ ਪਹਾੜ ਚ ਮੀਂਹ ਪੈਂਦਾ ਤਾਂ ਉਹ ਵਗਾੜਾ ਪੈਂਦਾ ਤਾਂ ਜਿਸ ਵੇਲੇ ਉੱਥੋਂ ਬਾਹਰ ਛੱਡ ਜਾਂਦੇ ਆ ਫਿਰ ਥੁੱਕ ਜਾਂਦਾ। ਅੱਛਾ ਉਹਨੂੰ ਚੋ ਕਹਿੰਦੇ ਆ। ਉਹ ਅੱਗੇ ਫਿਰ ਹੈਗਾ ਦਰਿਆ ਉਹ ਦਰਿਆ ਦੇ ਵਿੱਚ ਪਈ ਜਾਂਦਾ ਉਹ ਫਿਰ ਦਰਿਆ ਜ਼ਿਆਦਾ ਹੋ ਜਾਂਦਾ। ਹੁਣ ਤੁਸੀਂ ਕਹਿੰਦੇ ਨਾ ਵੀ ਦਰਿਆ 'ਚ ਪਾਣੀ ਆ ਗਿਆ ਉਹ ਇਸੇ ਤਰੀਕੇ ਦੇ ਨਾਲ ਉਹ ਚੋਆਂ ਦਾ ਪਾਣੀ ਆਉਂਦਾ ਉਹ ਫਿਰ ਜ਼ਿਆਦਾ ਹੋ ਜਾਂਦਾ। ਅੱਛਾ ਹਾਂ ਉਹ ਦਰਿਆ ਹੈਗਾ ਉਹ ਵੱਜਦਾ ਹੀ ਰਹਿੰਦਾ ਉਹ ਸੁੱਕ ਜਾਂਦਾ। ਤੇ ਉਹ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰੋਂ 9 ਮੀਲ ਐਨ ਚਲ ਜਾਣਾ ਕੁਤਬਨ ਨੂੰ ਉੱਥੇ ਹੈਗਾ ਹਰਿਆਣਾ ਸ਼ਹਿਰ ਉੱਥੇ ਰਹਿੰਦੇ। ਅੱਛਾ ਤੇ ਉਹ ਮਾਸਟਰ ਜਿਹੜੇ ਤੁਹਾਡੇ ਸੀ ਉੱਥੇ ਉਹ ਮਾਸਟਰਾਂ ਦੇ ਨਾਮ ਯਾਦ ਨੇ ਤੁਹਾਨੂੰ? ਮਾਸਟਰਾਂ ਦਾ ਕਬੀਰ ਸਿੰਘ ਇੱਕ ਦਾ ਨਾਂ ਸੀ ਸ਼ਿਵਜੀ ਸਿੰਘ ਉਹ ਆ ਦੂਸਰੀ ਦਾ ਜਿਹੜਾ ਹੈਗਾ ਪਹਿਲੀ ਦਾ ਉਹ ਹੈਗਾ ਲੱਭੂ ਰਾਮ। ਅੱਛਾ ਇੱਕ ਸਿੱਖ ਸੀ ਇੱਕ ਹਿੰਦੂ ਸੀ। ਹਾਂ ਅੱਛਾ ਆ ਦੱਸੋ ਬਜ਼ੁਰਗੋ ਕਿ ਕਹਿੰਦੇ ਨੇ ਕਿ ਉੱਥੇ ਬਹੁਤ ਸੋਹਣੇ ਹੱਸਦੇ ਵਸਦੇ ਸਾਂ ਗੱਲ ਸੱਚੀ ਹੈ? ਉੱਥੇ ਜਦੋਂ ਵਸਦੇ ਸੋ ਤੁਸੀਂ ਉੱਥੇ ਰਹਿੰਦੇ ਸੀ ਉੱਥੇ ਬੜੇ ਖੁਸ਼ਹਾਲ ਸੀ ਕੋਈ ਰੌਲਾ ਨਹੀਂ ਸੀ ਤੇ ਫਿਰ ਇੱਧਰ ਕਿਉਂ ਆਏ? ਇੱਧਰ ਕਿਉਂ ਆਏ ਫਿਰ? ਉਹ ਇਧਰੋਂ ਫਿਰ ਉਹ ਮਾਰ ਕੇ ਵੱਢ ਰਹੇ ਸੀ ਸਾਨੂੰ। ਨਹੀਂ ਕਿਹਾ ਦੇ ਆਜਮ ਉਹ ਕਹਿੰਦਾ ਸੀਗਾ ਉਹਨਾਂ ਨੂੰ ਐਲਾਨ ਤਾਂ ਇਹਨਾਂ ਨੂੰ ਦਬਕਾਓ ਉਹ ਦਬਕਾਓ ਦੇ ਵਿਚਾਰੇ ਵੱਡਾ ਰੱਪਾ ਉੱਥੇ ਆਇਆ ਇੱਕ ਪਿੰਡ ਦਾ ਨਾ ਠੀਕਰੀ ਉੱਥੇ ਪਹਿਲੇ ਉਹਨਾਂ ਨੇ 4-5 ਅੰਬਾਂ ਦੇ ਰਾਖੀ ਬੈਠੇ ਉਹ ਉੱਥੇ ਵੱਡੇ ਪਏ ਦੇ ਉੱਥੋਂ ਕੰਮ ਫਿਰ ਸ਼ੁਰੂ ਹੋ ਗਿਆ। ਪਹਿਲੇ ਮੁਸਲਮਾਨਾਂ ਨੇ ਕੰਮ ਸ਼ੁਰੂ ਕੀਤਾ ਹੈ ਨਾ? ਨਹੀਂ ਸਿੱਖਾਂ ਨੇ ਕੀਤਾ। ਸਿੱਖਾਂ ਨੇ ਪਹਿਲੇ ਵਾਢੇ ਆ ਤੇ ਸਿੱਖਾਂ ਨਾਲ ਪਿਆਰ ਤੇ ਬੜਾ ਸੀ। ਆਹੋ ਪਿਆਰ ਦਾ ਉਹਨਾਂ ਨਾਲ ਹੈਗਾ ਹੀ ਆ।
ਤੇ ਉਹ ਬੇਲੀ ਹੈ ਸੀ ਉੱਥੇ ਕੁਝ ਹਾਂ ਆ ਗਿਆ ਉਹਨਾਂ ਦੇ ਕੀ ਨਾਮ? ਉਹ ਬੇਵਕੂਫ ਨਹੀਂ ਹੁੰਦੇ ਹਾਂ ਨਹੀਂ ਨਾਮ ਕੀ ਉਹਨਾਂ ਦਾ? ਹਾਂ ਦੂਸਰਾ ਵਜ਼ੀਰ ਸਿੰਘ ਅੰਗਰੇਜ਼ਾਂ ਦਾ ਸਵਰਨ ਸਿੰਘ। ਨਹੀਂ ਤੇਰਾ ਬੇਲੀ ਕਿਹੜਾ ਸੀਗਾ? ਜਿਹੜਾ ਸੀਗਾ ਬਲਦੇਵ ਸਿੰਘ। ਅਸਲ ਚ ਅਸੀਂ ਇੱਥੇ ਨਾ ਐਵੇਂ ਇੱਕ ਬੈਠਕ ਜੀ ਸਜਾਈ ਹੈ, ਬਜ਼ੁਰਗ ਸਾਨੂੰ ਲੱਭ ਗਏ ਤੇ ਅਸੀਂ ਕੋਈ ਪਲਾਨ ਨਹੀਂ ਕੀਤਾ ਸੀ ਕਿ ਅਸੀਂ ਵੀਡੀਓ ਬਣਾਣੀ ਹੈ ਇਹਨਾਂ ਦੀ, ਤੇ ਆ ਬਸ ਸਾਡੇ ਹੱਥੀਂ ਆਏ ਤੇ ਅਸੀਂ ਕਿਹਾ ਵੀ ਜਰਾ ਨਾ ਇਹਨਾਂ ਨਾਲ ਗੱਪਸ਼ਪ ਲਾ ਲਈਏ। ਬਜ਼ੁਰਗ ਤੇ ਵੈਸੇ ਵੀ ਸਾਡਾ ਸਾਸਾ ਨੇ, ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ, ਇਹਨਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਤੇ ਸਾਡੇ ਕੋਲ ਨਾਲ ਇੱਕ ਹੋਰ ਬਜ਼ੁਰਗ ਬੈਠੇ ਨੇ, ਇਹਨਾਂ ਦੀ ਨੰਬਰਦਾਰੀ ਵੀ ਹੈ ਇਸ ਪਿੰਡ ਦੀ, ਤੇ ਇਹਨਾਂ ਦੇ ਬਜ਼ੁਰਗ ਉੱਥੋਂ ਉੱਜੜ ਕੇ ਆਏ ਸੀ। ਇਹਨਾਂ ਦੇ ਕੋਲ ਮੈਂ ਇੱਕ ਬੜਾ ਸੋਹਣਾ ਗੱਡਾ ਵੇਖਿਆ ਜਿਹਦੀ ਹੁਣ ਤੇ ਹਾਲਤ ਬੜੀ ਖਸਤਾ ਹੈ, ਲੇਕਿਨ ਇਹਨਾਂ ਨੇ ਵਾਅਦਾ ਕੀਤਾ ਹੈ ਕਿ ਜਦੋਂ ਅਸੀਂ ਦੁਬਾਰਾ ਆਵਾਂਗੇ ਉਹ ਗੱਡੇ ਨੂੰ ਮੁਰੰਮਤ ਕਰਵਾ ਕੇ ਤੇ ਐ ਸੋਹਣਾ ਬਣਾ ਕੇ ਤੇ ਫਿਰ ਇੱਥੇ ਖੜਾ ਕੀਤਾ ਹੋਏਗਾ, ਤਾਂ ਕਿ ਸਾਡੀ ਜਿਹੜੀ ਵਿਰਸੇ ਦੀਆਂ ਚੀਜ਼ਾਂ ਨੇ ਨਾ ਉਹ ਅਸੀਂ ਪੁੰਜ ਸਕੀਏ, ਅਸੀਂ ਆਪਦੇ ਕੋਲੇ ਸਾਂਭ ਸਕੀਏ। ਉਹ ਇੰਜ ਨਾ ਹੋਵੇ ਕਿ ਅਸੀਂ ਆਪਦਾ ਵਿਰਸਾ ਗਵਾ ਦਈਏ। ਤੇ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਜੀ? ਠੀਕ ਹੈ। ਤੁਹਾਡਾ ਕੀ ਨਾਮ ਹੈ? ਰਾਣਾ ਮੁਹੰਮਦ ਅਸਗਰ। ਅੱਛਾ ਰਾਣਾ ਸਾਹਿਬ, ਬਾਤ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 73 ਸਾਲ। 73 ਸਾਲ। ਮਤਲਬ ਜਦੋਂ ਪਾਰਟੀਸ਼ਨ ਹੋ ਗਈ, ਪਾਕਿਸਤਾਨ ਬਣ ਗਿਆ, ਉਦੋਂ ਫਿਰ ਤੁਸੀਂ ਇੱਥੇ ਪਾਕਿਸਤਾਨ ਦੀ ਇੱਥੇ ਦੀ ਪਦਾਇਸ਼ ਹੈ? ਹਾਂਜੀ। ਤੇ ਬਜ਼ੁਰਗ ਤੁਹਾਡੇ ਵੀ ਉਹ ਤੋਂ ਹਰਿਆਣੇ ਚ ਹੋਏ? ਹਾਂਜੀ। ਅੱਛਾ। ਮਤਲਬ ਜਿੰਨੇ ਵੀ ਇੱਥੇ ਤੁਹਾਡੀ ਬਰਾਦਰੀ ਬੈਠੀ ਉਹ ਸਾਰੇ ਹਰਿਆਣੇ ਚੋਂ ਹੀ ਹੈ? ਜੱਟ ਵੀ ਤੇ ਰਾਜਪੂਤ ਵੀ। ਇਹ ਤਕਰੀਬਨ ਸਾਰੇ ਉੱਥੇ ਸ਼ਹਿਰ ਹਰਿਆਣੇ ਦੇ ਹੀ ਆ, ਜ਼ਿਲ੍ਹਾ ਹੁਸ਼ਿਆਰਪੁਰ ਦੇ। ਅੱਛਾ। ਹਾਂਜੀ। ਤੇ ਜਿਹੜਾ ਤੁਸੀਂ ਮੈਨੂੰ ਅੱਗੇ ਗੱਡਾ ਵਿਖਾਇਆ, ਅਸੀਂ ਵਿੱਚ ਐਡ ਵੀ ਕਰਾਂਗੇ, ਲਾਵਾਂਗੇ ਵੀ ਤਸਵੀਰਾਂ ਉਹਦੀਆਂ, ਉਹ ਗੱਡਾ ਜਿਹੜਾ ਹੈ ਉਹ ਦੱਸ ਰਿਹਾ ਹੈ ਕਿ ਮੇਰੀ ਜਿਹੜੀ ਹਿਸਟਰੀ ਹੈ ਬੜੀ ਸਟਰੋਂਗ ਹੈ ਤੇ ਮੈਂ ਬੜਾ ਭਾਰ ਚੁੱਕਦਾ ਰਿਹਾ, ਬੜਾ ਭਾਰ ਵੰਡਾਇਆ ਤੁਹਾਡਾ ਉਹਨੇ, ਤੇ ਉਹਦੀ ਹਾਲਤ ਹੁਣ ਤੇ ਖਸਤਾ ਹੈ। ਲੇਕਿਨ ਉਹ ਗੱਡਿਆਂ ਦੇ ਨਾਲ ਜਦੋਂ ਵਾਹੀ ਵਿਜੀ ਕਰਦੇ, ਤੁਸੀਂ ਆਪਣੀ ਸੁਰਤ ਵਿੱਚ ਵੇਖਿਆ ਕਿ ਉਹਦੇ ਤੇ ਲੈ ਗਿਆ ਬੁੱਲ, ਦੋ ਟੱਗੇ ਜੋੜ ਕੇ ਆਪ ਸ਼ਹਿਰ ਲੈ ਜਾਂਦੇ ਰਹੇ। ਅੱਛਾ। ਕਿੰਨਾ ਦੂਰ ਆ? 15 ਮੀਲ ਆ। ਹਾਂ। ਤੇ 60-70 ਮਣ ਵਜ਼ਨ ਫੇਰ ਵੀ ਜੋਗ ਲੈ ਜਾਂਦੀ। ਬੜਾ ਵਜ਼ਨ? ਹਾਂਜੀ ਬੜਾ ਵਜ਼ਨ। ਤੇ ਉਹ ਗੱਡਿਆਂ ਤੇ ਹੀ ਜਾਣਾ? ਗੱਡੇ ਤੇ ਹੀ। ਕੋਈ ਸ਼ਾਪਿੰਗ ਕਰਨੀ ਹੈ, ਖਰੀਦੋ ਫਰੋਖਤ ਜੋ ਵੀ ਜਾਣਾ ਸਾਰਾ ਤੇ ਜਨਾਬ ਉਹ ਤੂੜੀ ਪੱਠਾ ਜੋ ਕਿਸੇ ਸ਼ਹਿਰ ਕਿਸੇ ਜਿਹਨੇ ਠੇਕੇਦਾਰ ਉੱਥੇ ਪਹੁੰਚਾਉਣੀ, ਛੁੱਟੀਆਂ ਵੀਵਰਾਂ ਪਰਾਂ। ਕੀ ਬਾਤ, ਕੀ ਬਾਤ, ਬਹੁਤ ਵਧੀਆ ਜੀ। ਤੁਸੀਂ ਆਪਦੇ ਬਜ਼ੁਰਗਾਂ ਦੀ ਨਿਸ਼ਾਨੀ ਨੂੰ ਸਾਂਭ ਕੇ ਰੱਖਿਆ ਹੈ, ਬੜੀ ਗੱਲ ਹੈ। ਤੇ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ, ਅਰਜ਼ੋਈ ਹੈ ਕਿ ਤੁਸੀਂ ਹੁਣ ਇਹਦੀ ਮੁਰੰਮਤ ਕਰਾ ਕੇ, ਤੁਸੀਂ ਸਾਡੇ ਨਾਲ ਵਾਅਦਾ ਵੀ ਕੀਤਾ। ਠੀਕ ਹੈ। ਹੁਣ ਜਦੋਂ ਦੁਬਾਰਾ ਆਪਣੀ ਮੁਲਾਕਾਤ ਹੋਣੀ ਹੈ ਨਾ, ਤੇ ਬਲਕਿ ਉਮਰ ਭਾਈ ਨੇ ਵਾਅਦਾ ਕੀਤਾ ਕਿ ਆ ਮੈਨੂੰ ਉਹਨਾਂ ਦੀ ਤਸਵੀਰਾਂ ਸੈਂਡ ਕਰਨਗੇ, ਫਿਰ ਮੈਨੂੰ ਬੁਲਾਣਗੇ। ਲੋ ਜੀ, ਸਾਡੇ ਨਾਲ ਇੱਕ ਹੋਰ ਬਜ਼ੁਰਗ ਨੇ, ਆ ਵੀ ਮਸਜਿਦ ਤੋਂ ਨਿਕਲੇ ਸੀ ਨਮਾਜ਼ ਪੜ੍ਹ ਕੇ, ਤੇ ਅਸੀਂ ਇਹਨਾਂ ਨੂੰ ਪੁੱਛ ਲਿਆ। ਅਸਲਾਮ ਵਾਲੇਕੁਮ। ਵਾਲੇਕੁਮ। ਤੁਹਾਡਾ ਕੀ ਨਾਮ ਹੈ ਜੀ? ਮੁਖਤਾਰ ਅਹਿਮਦ। ਮੁਖਤਾਰ ਅਹਿਮਦ। ਬਜ਼ੁਰਗੋ, ਮਾਸ਼ਾਅੱਲਾ ਬਹੁਤ ਸੋਹਣੀ ਪਰਸਨੈਲਿਟੀ, ਜਿੰਨੇ ਵੀ ਇੱਥੇ ਬਜ਼ੁਰਗ ਬੈਠੇ ਨੇ, ਬਜ਼ੁਰਗਾਂ ਦੇ ਮੈਨੂੰ ਤੇ ਜਿਹੜੇ ਸਫੈਦ ਵਾਲ ਆ ਨਾ, ਮੈਨੂੰ ਇੰਨੇ ਖਿੱਚਦੇ ਆ ਬਜ਼ੁਰਗੋ, ਮੇਰਾ ਦਿਲ ਕਰਦਾ ਹੈ ਕਿ ਮੈਂ, ਯਕੀਨ ਕਰੋ, ਗੋਡਿਆਂ ਨਾਲ ਬੈਠਾ ਰਵਾਂ, ਤੁਹਾਡੀਆਂ ਗੱਲਾਂ ਸੁਣਦਾ ਰਵਾਂ। ਤੁਸੀਂ ਵੀ ਉੱਥੋਂ ਉੱਜੜ ਕੇ ਆਏ ਹੋ? ਜੀ ਆਓ। ਅੱਛਾ। ਤੇ ਜਦੋਂ ਤੁਸੀਂ ਰਾਸਤੇ 'ਚ ਆਉਂਦੇ ਆ, ਜਦੋਂ ਉੱਜੜ ਕੇ ਆਏ ਹੋ, ਕਾਫਲੇ ਦੀ ਸੂਰਤ ਆਏ ਹੋ? ਕਾਫਲੇ ਦੇ ਵਿੱਚ। ਕਾਫਲੇ 'ਚ ਆਏ ਤੇ ਉਹਦੇ ਵਿੱਚ ਕੋਈ ਮਾਰ ਕੁਟਾਈ, ਉੱਥੇ ਕੋਈ ਇਸ ਕਿਸਮ ਦੇ ਮਾਮਲਾ ਹੋਏ? ਬੜਾ ਹੋਇਆ। ਹਾਂ, ਉਹ ਜ਼ਰਾ ਸਾਡੇ ਵੇਖਣ ਵਾਲੇ ਮਿੱਤਰ ਪਿਆਰੇ ਨੂੰ ਦੱਸੋ ਕਿ ਕਿਹੜੀਆਂ ਮੁਸ਼ਕਲਾਂ ਆਈਆਂ ਉੱਥੇ? ਉੱਥੇ ਮੁਸ਼ਕਲਾਂ ਇਹ ਆਈਆਂ ਜੀ ਵੀ ਇਹ ਵੀ ਆਪਣੇ ਅੱਖਾਂ ਨਾਲ ਦੇਖੇ ਵੀ ਜਨਾਜ਼ਾ ਪਿਆ, ਮਾਂ ਹੋਈ ਪਈ ਆ, ਬੱਚਾ ਉਹਦੇ ਉੱਤੇ ਖੇਲਦਾ ਆ। ਅੱਲਾ। ਉਹ ਮਰੀਏ ਦਾ ਸੀਰ ਪੀਂਦਾ, ਕਦੀ ਉਤਰ ਕੇ ਐ ਨੂੰ ਜਾਂਦਾ, ਕਦੀ ਐ ਨੂੰ ਜਾਂਦਾ। ਉਹ ਫਿਰ ਉੱਥੇ ਸਾਡੇ ਕੰਪਦਾ ਸੀ ਉਹ ਬੰਦਾ। ਉਹਨੇ ਕਿਹਾ ਲੋਕੋ ਜੇ ਕਹੋ ਤਾਂ ਮੈਂ ਆ ਚੱਕ ਲਵਾਂ, ਮੇਰੇ ਔਲਾਦ ਹੈ ਨਹੀਂ। ਸਾਰਿਆਂ ਨੇ ਕਿਹਾ ਵੀ ਇਹ ਤੋਂ ਵੱਡੀ ਗੱਲ ਕਿਹੜੀ ਆ, ਇਹ ਚੱਕ ਲਾ। ਉਹਨੇ ਫਿਰ ਚੱਕ ਕੇ ਤਾਂ ਉਹਨੇ ਕਿਹਾ ਜੀ ਮੈਨੂੰ ਅੱਲਾ ਨੇ ਬਚਾ ਦਿੱਤਾ। ਅੱਲਾਹ। ਉਹ ਕਿਆਮਤ ਸੀ ਹੈ ਨਾ, ਉਹ ਟਾਈਮ ਜਿਹੜਾ ਉਹ ਨਹੀਂ ਭੁੱਲਦਾ। ਉਹ ਬੜਾ ਔਖਾ ਵੇਲਾ। ਆਪਣੇ ਅੱਖਾਂ ਨਾਲ ਪਾਣੀ ਚੱਲਦਾ, ਜਿਹੜਾ ਬਾਰਿਸ਼ ਪੈਂਦੀ ਸੀ, ਖੂਨ ਦਾ ਦੇਖਿਆ। ਵਡਾਂਗਾ ਜੋ ਹੋਇਆ, ਵਡਾਂਗਾ ਲੱਗਾ। ਜਦੋਂ 14 ਅਗਸਤ ਆਉਂਦੀ ਹੈ, ਅਸੀਂ ਤੁਸੀਂ ਦੇਖਿਆ ਹੋਏਗਾ ਮੁੰਡੇ
ਪਟਾਕੇ ਚਲਾਉਂਦੇ ਨੇ, ਹਾਂ ਹਾਂ ਵਾਜੇ ਨਹੀਂ ਨਹੀਂ ਵਜਾਉਂਦੇ ਠੀਕ ਹੈ ਨੇ, ਜਿਹੜੀ ਤੁਹਾਡੀ ਗੱਲ ਆ। ਉਹ ਵਾਜੇ ਵਜਾਉਂਦੇ ਨੇ, ਝੰਡੀਆਂ ਲਾਉਂਦੇ ਨੇ, ਬੜੇ ਚਾਅ ਕਰਦੇ ਨੇ, ਉਹ ਢੋਲ ਵੀ ਵਜਾਉਂਦੇ ਨੇ। ਜਿਹੜੇ ਤੁਸੀਂ ਉੱਥੋਂ ਉੱਜੜ ਕੇ ਆਏ, ਉੱਜੜਨਾ ਲਫ਼ਜ਼ ਜਿਹੜਾ ਹੈ ਉਹ ਬੜਾ ਤਕਲੀਫ ਦੇ ਹੈ। ਉਹ ਇਹ ਸਾਨੂੰ ਚੰਗੇ ਨਹੀਂ ਲੱਗਦੇ। ਓਏ ਜੇ ਢਿੱਡ ਦੀ ਪੁੱਛੋ ਤਕਲੀਫ ਉਹ ਟਾਈਮ ਜਿਹੜਾ ਸਾਨੂੰ ਪਤਾ ਨਾ ਹੂੰ ਉਹ ਸਾਨੂੰ ਹੀ ਪਤਾ ਇਹਨਾਂ ਨੂੰ ਨਹੀਂ ਪਤਾ। ਹਾਂ ਉਹ ਤਕਲੀਫ ਹੁੰਦੀ ਹੈ। ਮੈਂ ਦੱਸਿਆ ਹਾਜੀ ਸਫਰ ਲਿਆਇਆ ਸੀ, ਹਾਂ ਮੈਂ ਦੱਸਿਆ ਇਹਨਾਂ ਨੂੰ ਜਾਮਿਆਂ ਵਾਲਾ ਉਹਦਾ ਸਾਨੂੰ ਪਤਾ ਸੀ ਕੱਢਿਆ ਸੀ। ਜਿਹੜੀ ਮੁਸੀਬਤ ਵਿੱਚ ਅਸੀਂ ਆਏ ਆ। ਸਾਹਮਣੇ ਮਾਵਾਂ ਭੈਣਾਂ ਕਤਲ ਹੋਈਆਂ, ਇਸ ਤਰ੍ਹਾਂ ਲੁੱਟ ਹੁੰਦੀਆਂ ਦੇਖੀਆਂ। ਹਾਂ ਜਵਾਨ ਲੜਕੀਆਂ ਨੇ ਦੱਸਦੇ ਜੀ ਖੂਹਾਂ 'ਚ ਛਾਲਾ ਮਾਰ ਦਿੱਤੀ। ਓਏ ਹੋਏ ਮੈਂ ਇੱਕ ਬਜ਼ੁਰਗਾਂ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਮੇਰੇ ਮਗਰ ਖੋਦੀ ਕਿਰਪਾਨ ਲਾ ਕੇ ਨੱਠਾ ਸੀ ਸਿੱਖ। ਹਾਂ ਹਾਂ ਮੈਂ ਤਾਂ ਤਕੜਾ ਸੀ, ਜਾਣ ਕੇ ਸਵੇਰ ਤੋਂ ਸ਼ਾਮ ਤੋੜੀ ਮਾਲ ਚਾਰਨਾ ਹਾਂ ਤੇ ਮੈਂ ਤਾਂ ਨੱਠ ਗਿਆ ਉਹਦੇ ਕੋਲੋਂ। ਤਾਂ ਪਿਛਲੇ ਜਿਹੜੇ ਉੱਥੇ ਦੇ ਰਹਿਣੇ ਵਾਲੇ ਸੀ ਨਾ ਹਾਂ ਉਹਨਾਂ ਨੇ ਐਡਾ ਕੁਛ ਨਹੀਂ ਕੀਤਾ। ਜਿਹੜੇ ਇੱਧਰੋਂ ਗਏ ਨਾ ਉਹ ਨਹੀਂ ਜਾ ਕੇ ਬਹੁਤ ਕੁਛ ਕੀਤਾ। ਪਹਿਲੇ ਇਹ ਗਏ ਆ, ਇਹਨਾਂ ਤੋਂ ਬਾਅਦ ਅਸੀਂ ਆਏ। ਇਹ ਉੱਥੇ ਪਹੁੰਚ ਗਏ ਆ, ਲੁੱਟ ਮਾਰ ਇਹ ਨਹੀਂ ਜਾ ਕੇ ਕੀਤੀ ਬਹੁਤ। ਤੇ ਉੱਥੇ ਤੇ ਸੁਣਿਆ ਵੀ ਬੜਾ ਸੋਹਣਾ ਹੱਸਦੇ ਖੇਡਦੇ ਵਸਦੇ ਸੀ। ਉਹਨਾਂ ਨੇ ਕਹਿੰਦੇ ਨਹੀਂ ਕੁਛ ਨਹੀਂ ਕਿਹਾ। ਉਹ ਜਿਹੜੇ ਪਹਿਲੇ ਦੇ ਵਸਦੇ ਸੀ ਨਾ ਸਾਡੇ ਨਾਲ, ਉਹ ਤਾਂ ਬਿਲਕੁਲ ਸਾਡੇ ਨਾਲ ਰਹੇ। ਉਹਨਾਂ ਨੇ ਤੇ ਸੁਣਿਆ ਕਿ ਨਾਲ ਦਾਣੇ ਵੀ ਭੁੰਨ ਕੇ ਦਿੱਤੇ, ਨਾਲ ਕੋਈ ਰੋਟੀਆਂ ਚਾਰ ਰੱਖਦੀਆਂ ਵੀ, ਪਤਾ ਨਹੀਂ ਅੱਗੇ ਕੀ ਉਹ ਅਮਦਾਦ ਕਰਦੇ ਸੀ। ਹਾਂ ਕਰਦੇ ਸੀ ਉਹ। ਇਹਨਾਂ ਨੇ ਜਾ ਕੇ ਫਿਰ ਹਟਾ ਦਿੱਤੇ ਨਾ। ਤੁਹਾਨੂੰ ਉਧਰ ਦੇ ਕੋਈ ਬੇਲੀ ਯਾਦ ਨੇ? ਹਾਂ ਯਾਦ ਹੈਗੇ। ਕੀ ਨਾਂ ਸੀ ਉਹਨਾਂ ਦਾ? ਅਮਰ ਸਿੰਘ ਅੱਛਾ ਤੇ ਬਾਬੂ ਬਾਬੂ। ਤੇ ਜੇ ਤੁਹਾਨੂੰ ਹੁਣ ਮੌਕਾ ਮਿਲੇ, ਗੁਰਬਚਨ ਸਿੰਘ ਹਾਂ ਸਿੱਖ ਸੀ। ਦਿਲ ਕਰਦਾ ਜਾਂ ਕਦੀ ਪਿਆ ਹੋਇਆ, ਕਦੀ ਹੁਣ ਜਿਵੇਂ ਤੁਸੀਂ ਵਿਹਲੇ ਪਏ ਹੋ, ਮੰਜੀ ਡਾਈ ਹੈ, ਕਦੀ ਖਿਆਲ ਗਿਆ ਉਧਰ ਚਿੱਤ ਚਾਹੀਆਂ ਨੇ ਚੀਜ਼ਾਂ, ਉਹ ਜਿੱਥੇ ਤੁਸੀਂ ਵਸਦੇ ਸੋ ਆਪਣਾ ਘਰ-ਬਾਰ? ਕਈ ਵਾਰੀ ਆਇਆ, ਮੈਨੂੰ ਤਾਂ ਯਾਦ ਨਹੀਂ। ਹਾਂ ਦਿਲ ਕਰਦਾ ਹੈ ਉਹ ਘਰ ਵੇਖ। ਹਾਂ ਉਹ ਜਿੱਥੇ ਕਹਿੰਦੇ ਨੇ ਨਾ ਕਿ ਜਿੱਥੇ ਨਾੜੂ ਦੱਬਿਆ ਹੋਵੇ ਨਾ, ਉਹ ਥਾਂ ਨਹੀਂ ਭੁੱਲਦੀ ਬੰਦੇ, ਉਹਦੀ ਖਿੱਚ ਹੁੰਦੀ ਹੈ ਨਾ। ਤੇ ਉਹ ਜਿਹੜੇ ਘਰ ਵਿੱਚ ਨਾੜੂ ਦੱਬਿਆ ਹੈ, ਜਿੱਥੇ ਬਚਪਨ ਹੰਡਾਇਆ ਹੈ, ਜਿੱਥੇ ਮਾਂ ਦੀਆਂ ਲੋਰੀਆਂ ਸੁਣੀਆਂ ਨੇ, ਹਾਂ ਹਾਂ ਜਿੱਥੇ ਭੈਣਾਂ ਭਰਾਵਾਂ ਨਾਲ ਖੇਡੇ ਆ, ਬਿਲਕੁਲ ਉਹ ਖਿੱਚ ਤੇ ਹੋਏਗੀ। ਉਹ ਖਿੱਚ ਪੈਂਦੀ ਆ। ਤੇ ਜੇ ਹੁਣ ਤੁਹਾਨੂੰ ਕੋਈ ਮੌਕਾ ਮਿਲੇ ਵੀ ਤੁਸੀਂ ਇੱਕ ਚੱਕਰ ਲਾਇਆ, ਉਹ ਗੇੜਾ ਲਾਇਆ ਉਧਰ, ਤੇ ਫੇਰ ਕਿਵੇਂ? ਅਸੀਂ ਜ਼ਰੂਰ ਤਿਆਰ ਹੁੰਦੇ ਸੀ। ਮੇਰੇ ਨਾਲ ਦਾ ਬਾਦਸ਼ਾਹ ਹੁੰਦਾ ਸੀਗਾ ਜੀ, ਅਸੀਂ ਸਲਾਹ ਕਰਨੀ। ਹਾਂ ਉਹ ਅੱਲਾ ਨੂੰ ਪਿਆਰਾ ਹੋ ਗਿਆ, ਮੈਂ ਚੁੱਪ ਹੋ ਗਿਆ। ਮੇਰਾ ਸਾਡਾ ਇਰਾਦਾ ਸੀ ਜਾਣ ਦਾ। ਤੇ ਜੇ ਉੱਥੇ ਪਿੰਡ ਵਿੱਚ ਤੁਹਾਨੂੰ ਸਾਰੀਆਂ ਗਲੀਆਂ ਯਾਦ ਨੇ, ਉਹ ਪਿੰਡ ਦੀਆਂ ਜਿੱਥੇ ਰਹਿੰਦੇ ਸੋ? ਹਾਂ ਅਸੀਂ ਹਰਿਆਣੇ ਦੇ ਵਿੱਚ ਨਹੀਂ ਸੀ ਰਹਿੰਦੇ, ਹਾਂ ਅਸੀਂ ਬਾਹਰ ਮਕਾਨ ਪਾਏ ਹੋਏ ਸੀ। ਹਾਂ ਕਿਸੇ ਵਕਤ ਹਰਿਆਣੇ ਦੇ ਵਿੱਚ ਚੁੰਗੀ ਪੈ ਗਏ ਸੀ ਮਸੂਲ। ਹਾਂ ਹਾਂ ਸਾਡੇ ਕੋਲ ਮਾਲ ਸੀ ਬਹੁਤਾ, ਹਾਂ ਸੁਬਾਹ ਸ਼ਾਮ ਆਉਣਾ ਜਾਣਾ, ਪੱਠੇ ਵੀ ਉਹਨਾਂ ਦੇ ਆਉਣੇ। ਹਾਂ ਉੱਥੇ ਵੀ ਮਸੂਲ ਜਿਹੜਾ ਰੋਜ਼ ਤਾਰਨਾ ਇਹ ਬੜਾ ਔਖਾ ਹੁੰਦਾ। ਹਾਂ ਅਸੀਂ ਵੀ ਬਾਹਰ ਮਰੱਬਿਆਂ ਦੇ ਵਿੱਚ ਹੀ ਨਾ ਖੇਤਾਂ 'ਚ ਹਾਂ ਆਪਣੇ ਮਕਾਨ ਪਾ ਲਿਆ ਸੀ। ਹਾਂ ਸ਼ਹਿਰ ਆਏ ਮਕਾਨ ਛੱਡ ਗਿਆ ਸੀ। ਸਹੀ। ਤੇ ਉਹ ਫਰਕ ਕਰੋ, ਤੁਹਾਨੂੰ ਉੱਥੇ ਲੈ ਕੇ ਜਾਇਆ ਜਾਵੇ ਤੇ ਤੁਹਾਨੂੰ ਉਹ ਪਛਾਣ ਹੋ ਜਾਏਗੀ ਹੁਣ ਕਿਸ ਐਸ ਬੰਨੇ, ਆਹ ਬੰਨੇ ਸਾਡੇ ਸੀ, ਆਹ ਪੈਲੀ ਸਾਡੀ ਸੀ, ਇੱਥੇ ਅਸੀਂ ਡੰਗਰ ਚਾਰਦੇ ਸਾਂ, ਹਾਂ ਇੱਥੇ ਅਸੀਂ ਸਾਰੇ ਕਰਦੇ ਬਿਲਕੁਲ ਖੇਡਦੇ ਸਾਂ। ਬਿਲਕੁਲ। ਇੱਕ ਬਜ਼ੁਰਗਾਂ ਨੇ ਪੁੱਛਿਆ, ਗੱਲ ਬੜੀ ਨਾ ਮੈਨੂੰ ਬੜੀ ਖਿੱਚ ਪਈ। ਉਹ ਕਹਿੰਦੇ ਮੈਨੂੰ ਤੁਸੀਂ ਪਿੰਡ ਦੇ ਵਿੱਚ ਵੜਦਿਆਂ ਅੱਖਾਂ ਮੇਰੀਆਂ ਬੰਦ ਆ ਜੇ, ਤੇ ਮੈਂ ਜੇ ਆਪਦੇ ਬੂਹੇ ਅੱਗੇ ਨਾ ਜਾ ਕੇ ਖੜੋਵਾਂ ਤੇ ਕਹਿੰਦਾ ਕਿ ਮੈਨੂੰ ਜੋ ਨਹੀਂ ਨਹੀਂ ਉੱਥੇ ਤਾਂ ਬੜੀ ਗੱਲ ਯਾਦ ਆ। ਉਹ ਜਿਹੜਾ ਉਹ ਉੱਥੇ ਦਾ ਪਿਆਰ ਹੀ ਹੋਰ ਆ। ਇੱਕ ਸ਼ੇਰ ਹੈ, ਉਹ ਸਾਡੇ ਇੱਕ ਬੇਲੀ ਨੇ, ਉਹ ਉਹਨਾਂ ਦਾ ਸ਼ੇਰ ਹੈ, ਕਹਿੰਦੇ ਕਿ ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ, ਹਾਂ ਸਾਨੂੰ ਆਣ ਅੰਗਰੇਜ਼ਾਂ ਰੋਲੇ ਆ, ਸਾਡੇ ਬਾਬੇ ਕਹਿੰਦੇ। ਤੇ ਇਹਦੇ ਇੱਕ ਸ਼ੇਰ ਹੈ ਕਿ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਅਸਾਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਬਹੁਤ ਸਾਰੇ ਲੋਕਾਂ ਦੇ ਜਿਹੜੇ ਉਧਰ ਪੈਲੀਆਂ ਸੀ, ਇਧਰ ਆਣ ਕੇ ਉਨੀ ਨਹੀਂ ਪਈਆਂ, ਨਹੀਂ ਪੈਣੀ, ਨਹੀਂ ਰੁੜ ਪੈਣੀ। ਗਈ। ਤੇ ਉਹ ਅਸੀਂ ਤੇ ਇਸ ਚਾਹ ਨੂੰ ਆਏ ਸੀ ਕਿ ਸਾਡਾ ਆਪਣਾ ਦੇਸ਼ ਹੋਏਗਾ, ਪਾਕਿਸਤਾਨ ਨਾਂ ਰੱਖਿਆ ਗਿਆ ਪਾਕਿਸਤਾਨ ਸੀ, ਹੈ, ਪਾਕਿਸਤਾਨ ਹਨਾ, ਤੇ ਮੁਸਲਮਾਨਾਂ ਦਾ ਮੁਲਕ ਹੋਏਗਾ, ਤੇ ਇੱਥੇ ਬੜੇ ਚਾਹ ਸੀ। ਲੇਕਿਨ ਉਹ ਸੱਜਾ ਵਿਖਾ ਕੇ ਤੇ ਖੱਬੀ ਮਾਰੀ ਗਿਆ ਨਾ।
ਨਹੀਂ ਛੱਡਿਆ ਹੀ ਪੱਲੇ ਕੱਖ ਨਹੀਂ ਤਾਂ ਜੇ ਸੱਚੀ ਪੁੱਛਦੇ ਹੋ ਹਾਂ ਉਹ ਦੇਸ਼ ਉਹ ਦੇਸ਼ ਹਜੇ ਵੀ ਬਜ਼ੁਰਗ ਕਹਿੰਦੇ ਨੇ ਕਿ ਆਪਣੇ ਦੇਸ਼ ਉਹਨੂੰ ਦੇਸ਼ ਕਹਿੰਦੇ ਨੇ। ਹਾਲਾਂਕਿ ਅਸੀਂ ਉੱਥੇ ਬੱਚੇ ਸੀ ਨਾ। ਹਾਂ ਸਾਨੂੰ ਨਹੀਂ ਉਹ ਭੁੱਲਦਾ ਤਾਂ ਸਾਡੇ ਬੜਿਆਂ ਨੂੰ ਕੀ ਭੁੱਲਣਾ ਸੀ। ਜਿਵੇਂ ਮੈਂ ਕਹਿੰਦਾ ਹੁਣ ਇੱਥੇ ਬੈਠੇ ਹੋ ਤੁਸੀਂ, ਇੱਥੋਂ ਐਲਾਨ ਹੋ ਜਾਏ ਕਿ ਵੀ ਖਤਰਾ ਹੈ ਤੇ ਆਪਦਾ ਘਰ-ਬਾਰ ਛੱਡ ਕੇ ਤੇ ਚਲੇ ਜਾਓ, ਹਾਂ ਤੇ ਉਹ ਕਿੱਡਾ ਉਹ ਵੱਡਾ ਉਹ ਜ਼ੁਲਮ ਹੈ। ਮੈਂ ਕਹਿੰਦਾ ਤੁਸੀਂ ਬਾਅਦ ਜੀ ਚੁੱਪੇ ਕਰ ਉਹ ਜਿਹੜੇ ਗੱਲ ਯਾਦ ਆ ਜਾਂਦੀ ਨਾ ਉਹਲੇ ਦਿਲ ਨਹੀਂ ਖੜਾ ਹੁੰਦਾ। ਬੜਾ ਜਿਹੜੇ ਜ਼ੁਲਮ ਅੱਖਾਂ ਨਾਲ ਦੇਖੇ। ਬਜ਼ੁਰਗੋ, ਮੈਂ ਸਾਰੀ ਦੁਨੀਆ ਦੇ ਸਾਹਮਣੇ ਮੈਂ ਤੁਹਾਡੀ ਬਹੁਤ ਕਦਰ ਕਰਦਾ, ਜਿੰਨੇ ਵੀ ਬਜ਼ੁਰਗ ਆਏ ਉੱਥੋਂ, ਔਰ ਅਸੀਂ ਤੁਹਾਡੇ ਦੇਣਦਾਰ ਹਾਂ। ਕਿ ਵੀ ਮਾਫੀ ਮੰਗਣਾ ਕਿ ਤੁਸੀਂ ਆਪਦੇ ਭਰੇ ਹੋਏ ਘਰ ਛੱਡ ਕੇ ਆਏ, ਸਾਰਾ ਕੁਝ ਸੁਣ ਕੇ ਤੇ ਉਹ ਜੋ ਤੁਸੀਂ ਤੁਹਾਡੇ ਤੇ ਬੀਤਿਆ ਨਾ, ਉਹ ਅਸੀਂ ਨਹੀਂ ਤਸੱਵਰ ਨਹੀਂ ਕਰ ਸਕਦੇ। ਸਾਡੇ ਵਹਿਮੋ ਗੁਮਾਨ 'ਚ ਵੀ ਕੋਈ ਨਹੀਂ। ਅਸੀਂ ਤੁਹਾਡੇ ਅੰਦਰ ਜਿਹੜੇ ਜਜ਼ਬਾਤ ਨੇ ਨਾ, ਅਸੀਂ ਉੱਥੋਂ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਬੰਦਾ ਉਦੋਂ ਹੀ ਪਹੁੰਚਦਾ ਹੈ ਉੱਥੋਂ ਤੱਕ ਜਦੋਂ ਬੰਦਾ ਉਸ ਮੁਸ਼ਕਲ ਦੇ ਵਿੱਚੋਂ ਗੁਜ਼ਰ ਜਾਵੇ। ਠੀਕ ਆ। ਤੇ ਤੁਸੀਂ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਗੁਜ਼ਰੇ ਹੋ। ਤੁਸੀਂ ਬਹੁਤ ਔਖਾ ਪੈਂਡਾ ਕੀਤਾ ਹੈ, ਤੁਸੀਂ ਬਹੁਤ ਕਸ਼ਟ ਕੀਤਾ ਹੈ, ਤੁਸੀਂ ਬੜੀਆਂ ਮੁਸੀਬਤਾਂ ਝੱਲੀਆਂ ਨੇ। ਤੇ ਸਾਡੀ ਦੁਆ ਹੈ ਕਿ ਸੋਹਣਾ ਸਹੀ ਸਾਡੇ ਇਸ ਮੁਲਕ ਨੂੰ, ਜਿਹਨੂੰ ਅਸੀਂ ਜੰਨਤ ਸਮਝ ਕੇ ਆਏ ਸਾਂ, ਇਹਨੂੰ ਵਾਕਈ ਹੀ ਆ ਜੰਨਤ ਬਣਾਵੇ। ਕੋਈ ਇਹਦੇ ਵਿੱਚ ਕੋਈ ਸਾਡੇ ਜਿਹੜੇ ਹੁਕਮਰਾਨ ਨੇ ਉਹ ਚੰਗੇ ਆ ਜਾਣ, ਕੋਈ ਔਖਿਆਈਆਂ ਨਿਕਲ ਜਾਣ, ਤੇ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਹੀ ਇਹਨੂੰ ਜੰਨਤ ਬਣਦਾ ਵੇਖ ਕੇ ਜਾਓ। ਤੇ ਤੁਹਾਡਾ ਬਹੁਤ ਸ਼ੁਕਰੀਆ ਬਜ਼ੁਰਗੋ, ਤੁਸੀਂ ਸਾਨੂੰ ਟਾਈਮ ਦਿੱਤਾ। ਤੁਹਾਡਾ ਵੀ ਬਹੁਤ ਸ਼ੁਕਰੀਆ ਬਜ਼ੁਰਗੋ, ਤੁਹਾਡਾ ਵੀ ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਔਰ ਤੰਦਰੁਸਤੀ ਦੇਵੇ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਗੱਲਬਾਤ ਨੂੰ ਮੁਕਾਉਂਦੇ ਹਾਂ। ਉਮੀਦ ਕਰਨੇ ਆ ਕਿ ਤੁਹਾਨੂੰ ਸਾਡੀ ਬਜ਼ੁਰਗਾਂ ਦੀ ਅੱਜ ਦੀ ਗੱਲਬਾਤ ਬਹੁਤ ਵਧੀਆ ਲੱਗੀ ਹੋਵੇਗੀ। ਲੈ ਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।